ਜਿਸ ਤਰ੍ਹਾਂ ਕੱਲ੍ਹ ਦਾ ਸਾਰਾ ਦਿਨ ਤੇ ਅੱਜ ਵੀ ਲਗਭਗ ਜੋ ਅਮਰੀਕਾ ਦੇ ਟੌਪ ਨੌਚ ਨਿਊਜ਼ਪੇਪਰਸ ਆ, ਟੀਵੀ ਸਟੇਸ਼ਨ ਆ, ਈਵਨ CNN ਵਰਗੇ, ਫੌਕਸ ਵਾਲਿਆਂ ਨੇ ਤਾਂ ਕੱਲ੍ਹ ਬਹੁਤ ਜ਼ਿਆਦਾ ਕਵਰੇਜ ਕੀਤੀ ਸੀ ਵੀ ਕਿਸ ਤਰ੍ਹਾਂ ਭਾਰਤੀ ਸਟੇਟ ਦੇ ਜਿਹੜੇ ਅੱਤਵਾਦੀ ਆ, ਜਿਹੜੇ ਉਹਨਾਂ ਨੇ ਆਪਣੀਆਂ ਜੇਲ੍ਹਾਂ 'ਚ ਰੱਖੇ ਹੋਏ ਆ, ਉਹ ਅਮਰੀਕਨ ਤੇ ਕਨੇਡੀਅਨ, ਇੰਗਲੈਂਡ, ਪੁਰਤਗਾਲ ਇਹਨਾਂ ਮੁਲਕਾਂ ਦੇ ਸਿਟੀਜ਼ਨਸ ਨੂੰ ਕਿਸ ਤਰ੍ਹਾਂ ਮਾਰ ਰਹੇ ਹੈਗੇ ਆ। ਸੋ ਉਹ ਸਾਰਾ ਐਕਸਪੋਜ਼ ਕੀਤਾ ਸੀ ਵੀ ਕਿਸ ਤਰ੍ਹਾਂ ਉਹ ਡਰੱਗ ਦਾ ਧੰਦਾ ਕਰਦੇ ਆ। ਆਪਾਂ ਦੇਖਿਆ ਵੀ ਪਿਛਲੇ ਲੰਮੇ ਸਮੇਂ ਤੋਂ ਇੰਡੀਆ ਦੀ ਸਰਕਾਰ ਵਾਰ-ਵਾਰ ਜਾਂ ਉਹਨਾਂ ਦੇ ਇੱਥੇ ਜਿਹੜੀਆਂ ਕਈ ਉਹਨਾਂ ਦੇ ਜਿਹੜੀਆਂ ਆਪਾਂ ਕਹਿ ਸਕਦੇ ਉੱਦਾਂ ਦੀਆਂ ਆਰਗੇਨਾਈਜੇਸ਼ਨ ਸਪੋਰਟ ਨਾਲ ਚੱਲਦੀਆਂ, ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਵੀ ਦੇਖੋ ਜੀ ਇਹ ਤਾਂ ਖਾਲਿਸਤਾਨੀ ਡਰੱਗ ਦਾ ਕੰਮ ਕਰਦੇ ਆ, ਲੋਕਾਂ ਨੂੰ ਮਾਰਦੇ ਆ। ਉਹ ਪੂਰਾ ਪਰਦਾ ਜਿਹੜਾ ਆ 3 ਸਾਲ ਦੀ ਵੱਡੀ ਇਨਵੈਸਟੀਗੇਸ਼ਨ ਤੋਂ ਬਾਅਦ ਕੱਲ੍ਹ ਉਹ ਪਰਦਾ ਜਿਹੜਾ ਆ ਉਹ ਚੱਕ ਦਿੱਤਾ ਗਿਆ। ਸੋ ਉਹਦੇ ਵਿੱਚ ਪੂਰਾ ਜਿਹੜਾ ਆ ਇੰਡੀਆ ਗਵਰਨਮੈਂਟ ਦਾ ਜਲੂਸ ਕੱਢਿਆ ਗਿਆ। ਪਰ ਅਨਫੋਰਚੂਨੇਟ ਪਾਰਟ ਆ ਭਈ ਜਿੰਨੇ ਵੀ ਬਾਹਰਲੇ ਮੁਲਕਾਂ ਦੀਆਂ ਅਖਬਾਰਾਂ ਆ, ਉਹਨਾਂ ਨੇ ਉਹਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਐਕਟਿਵਿਸਟ ਲਿਖਿਆ, ਸਿੱਖ ਲੀਡਰ ਲਿਖਿਆ। ਪਰ ਜਿੰਨੇ ਵੀ ਇੰਡੀਆ ਦਾ ਮੀਡੀਆ ਆ, ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਰਿਹਾ ਹੈਗਾ। ਕਈ ਤਾਂ ਲੋਕ ਜੀ ਉਹ ਉਹਨਾਂ ਨੂੰ ਬਿਸ਼ਨੋਈ ਨਾਲੇ ਜੋੜ ਰਹੇ ਹੈਗੇ ਆ ਵੀ ਮਾਰਿਆ ਤੁਸੀਂ, ਗਵਰਨਮੈਂਟ ਨੇ ਪੂਰੀ ਇਨਫੋਰਮੇਸ਼ਨ ਦੇ ਕੇ ਬੰਦੇ ਤੁਸੀਂ ਪਾਲੇ ਹੋਏ ਆ, ਇਹ ਜਿਹੜੇ ਇਦਾਂ ਦੇ ਜਿਹੜੇ ਗੈਂਗਸਟਰ ਆ, ਤੇ ਉਹਨਾਂ ਨਾਲ ਤੁਸੀਂ ਸਿੱਖਾਂ ਦਾ ਕਤਲ ਕਰਾ ਰਹੇ ਆ। ਹੁਣ ਦੇਖਦੇ ਕਿਸ ਟਾਈਮ ਦੇ ਉੱਤੇ ਜਿਹੜੇ ਅਮਰੀਕਾ ਵਾਲੇ ਉਹਨੂੰ ਚੱਕ ਕੇ ਲੈ ਕੇ ਆਉਂਦੇ ਆ। ਅੱਗੇ ਤਾਂ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਵਾਲੇ ਛੱਡਦੇ ਨਹੀਂ ਜਦੋਂ ਕਿਸੇ ਸਿਟੀਜ਼ਨ ਨੂੰ ਜੇ ਕੋਈ ਮਾਰੂਗਾ ਜਾਂ ਮਾਰਨ ਦੀ ਕੋਸ਼ਿਸ਼ ਕਰੂਗਾ। ਸੋ ਹੁਣ ਨਵੀਆਂ ਜਿਹੜੀਆਂ ਰਿਪੋਰਟਸ ਆ ਰਹੀਆਂ ਵੀ ਦੇਖੋ ਕਿਸ ਤਰ੍ਹਾਂ ਇਹ ਕਨੈਕਸ਼ਨ ਜੁੜ ਰਿਹਾ ਆ। ਆਪਣੀ ਕਮਿਊਨਿਟੀ ਕਾਫੀ ਨੰਬਰਸ ਦੇ ਵਿੱਚ ਫ੍ਰਿਜ਼ਨੋ ਸ਼ਹਿਰ 'ਚ ਰਹਿੰਦੀ ਆ, ਲੈਥਰੋਪ, ਮੰਟੀਕਾ, ਸਟਾਕਟਨ, ਸੈਕਰਾਮੈਂਟੋ ਇਹਨਾਂ ਸ਼ਹਿਰਾਂ 'ਚ ਰਹਿੰਦੀ ਆ। ਸੋ ਬਹੁਤ ਸਾਰੇ ਜਿਹੜੇ ਗੈਂਗਸਟਰ ਆ ਉਹ ਇਹਨਾਂ ਸ਼ਹਿਰਾਂ ਦੇ ਵਿੱਚ ਹੀ ਰਹਿੰਦੇ ਸੀ। ਇੱਥੇ ਕਨੈਕਸ਼ਨ ਆ, ਇੱਥੇ ਬਹੁਤ ਸਾਰੇ ਲੋਕਾਂ ਤੋਂ ਐਕਸਟੋਰਸ਼ਨ ਕੀਤੀ ਗਈ, ਬਹੁਤ ਸਾਰੇ ਲੋਕਾਂ ਤੋਂ ਪੈਸੇ ਮੰਗੇ ਗਏ। ਪਰ ਬੜਾ ਅਨਫੋਰਚੂਨੇਟ ਪਾਰਟ ਆ, ਅਸੀਂ ਆਪਣੇ ਆਪ ਨੂੰ ਕਹਿੰਦੇ ਬਹੁਤ ਆ ਵੀ ਅਸੀਂ ਜੀ ਪੰਜਾਬੀ ਦਲੇਰ ਹੁੰਦੇ ਆ, ਅਸੀਂ ਆਹ ਕਰ ਦਿੰਦੇ, ਚੁੱਪ-ਚੁਪੀਤੇ ਜਿਹੜੇ ਬਹੁਤ ਅਮੀਰ ਬਣੇ ਹੋਏ ਆ, ਮਿਹਨਤ ਦੇ ਨਾਲ ਬਣੇ ਆ। ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਉਹ ਕੋਈ ਹੇਰਾ-ਫੇਰੀ ਕਰਕੇ ਬਣੇ ਆ, ਚੁੱਪ-ਚੁਪੀਤੇ ਇਹਨਾਂ ਨੂੰ ਪੈਸੇ ਦਿੰਦੇ ਰਹੇ। ਕੁਛ ਕੁ ਲੋਕਾਂ ਨੇ ਰਿਪੋਰਟ ਕੀਤਾ, ਕੁਛ ਕੁ ਲੋਕ ਚੁੱਪ-ਚੁਪੀਤੇ $50,000 $1,00,000 ਇਹਨਾਂ ਗੈਂਗਸਟਰਸ ਨੂੰ ਦਿੰਦੇ ਰਹੇ। ਤੇ ਜਿਹੜਾ ਹੁਣ ਕਨੈਕਸ਼ਨ ਜੁੜ ਰਿਹਾ ਹੈ ਸਾਰੇ ਸ਼ਹਿਰਾਂ ਦੇ ਨਾਲ, ਜਿਹੜਾ ਟਾਂਡੇ ਦੇ ਵਿੱਚ ਇੱਕ ਪੁਲਿਸ ਦਾ SHO ਆ, ਉਹ $4,00,000 ਇੱਕ ਪਰਿਵਾਰ ਤੋਂ ਜਿਹੜਾ ਫਰੌਤੀ ਮੰਗ ਰਿਹਾ ਸੀ ਇਹਨਾਂ ਦੇ ਨਾਲ ਰਲ ਕੇ ਵੀ ਜੇ ਨਾ ਦਿੱਤੀ ਤਾਂ ਤੁਹਾਡੇ ਤੇ ਮਰਡਰ ਚਾਰਜ ਕਿਸੇ ਹੋਰ ਬੰਦੇ ਦੇ ਪਾ ਦੇਣੇ ਆ। ਹੁਣ ਉਹ ਵੀ ਇਸ ਇੰਡਾਈਟਮੈਂਟ 'ਚ ਉਹਦਾ ਨਾਂ ਲਿਖਿਆ ਗਿਆ ਹੈਗਾ। ਹੁਣ ਕਿੱਥੇ ਇੰਡੀਆ ਵਾਲੇ ਜਿਹੜੇ ਆਪਣਾ ਮੂੰਹ ਲੁਕਾਉਗੇ ਵੀ ਨਹੀਂ ਜੀ ਅਸੀਂ ਤਾਂ ਇਨਵੋਲਵ ਨਹੀਂ ਹੈਗੇ ਇਦਾਂ ਦੇ ਕੰਮਾਂ ਦੇ ਵਿੱਚ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਐਲ ਚੈਪੋ ਵਰਗੇ ਵੀ ਚੱਕ ਕੇ ਅਮਰੀਕਾ ਲਿਆ ਸਕਦੇ ਵੀ ਤੁਸੀਂ ਕਿਹੜੇ ਬਾਗ ਦੀ ਜਿਹੜੀ ਮੂਲੀ ਹੈਗੀ ਆ। ਤੇ ਫ੍ਰਿਜ਼ਨੋ ਏਰੀਏ ਦੇ ਵਿੱਚ ਫ੍ਰਿਜ਼ਨੋ ਦਾ ਹੀ ਇੱਕ ਚੈਨਲ ਆ, ਉਹਨਾਂ ਨੇ ਕਾਫੀ ਲੰਮੀ ਰਿਪੋਰਟ ਜਿਹੜੀ ਛਾਪੀ ਆ। ਅੱਜ ਤਾਂ ਲਾਸ ਐਂਜਲਸ ਟਾਈਮ ਨੇ ਵੀ ਬਹੁਤ ਲੰਮੀ ਰਿਪੋਰਟ ਛਾਪੀ ਆ, ਨਿਊਯਾਰਕ ਟਾਈਮ ਨੇ ਵੀ ਛਾਪੀ ਆ ਵੀ ਜਿਹੜੀਆਂ 3 ਇੰਡਾਈਟਮੈਂਟ ਕੀਤੀਆਂ ਗਈਆਂ ਹੈਗੀਆਂ ਇੰਡੀਅਨ ਵੇਸਟ, ਬਿਸ਼ਨੋਈ, ਭਗਵਾਨਪੁਰੀਆ ਤੇ ਢੰਡਾ, ਜਿਹੜੇ ਟ੍ਰਾਂਸਨੈਸ਼ਨਲ ਕ੍ਰਿਮੀਨਲ, ਇਹ ਢੰਡਾ ਜਿਹੜਾ ਕੈਨੇਡਾ ਦਾ ਆ। ਸੋ ਇਹ ਜਿੰਨੇ 34 ਦੇ ਕਰੀਬ ਸੀ, ਜਿਨ੍ਹਾਂ ਚੋਂ 22 ਸ਼ਾਇਦ ਅਰੈਸਟ ਕੀਤੇ ਗਏ ਆ, ਮੈਜੋਰਟੀ 'ਚ ਇੰਡੀਅਨ ਸਿਟੀਜ਼ਨ ਆ। ਸੋ ਇੰਡੀਆ ਦੇ ਸਿਟੀਜ਼ਨ ਜਿਹੜੇ ਆ ਉਹ ਅਮਰੀਕਨ ਸਿੱਖ ਸਿਟੀਜ਼ਨਸ ਨੂੰ ਮਾਰ ਰਹੇ ਸੀ, ਉਹਨਾਂ ਨੂੰ ਲੁੱਟ ਰਹੇ ਸੀ। ਤੇ ਨਾਲ ਡਰੱਗ ਟ੍ਰੈਫਿਕਿੰਗ ਦਾ, ਜਿਹਦੇ ਵਿੱਚ ਹੰਡਰਡਸ ਆਫ ਪਾਉਂਡ ਜਿਹੜੀ ਕੋਕੇਨ, ਮੈਥ, ਇਹ ਸਾਰਾ ਕੁਝ ਜਿਹੜੀ ਫੜੀ ਗਈ ਹੈਗੀ ਆ। ਜੀ ਕਹਿੰਦੇ ਬਈ ਇਹ ਜਿਹੜੀ 44 ਪੇਜਾਂ ਦੀ ਇੰਡਾਈਟਮੈਂਟ ਆ, ਕਾਫੀ ਲੰਮੀ ਆ। ਆਪਾਂ ਮੇਰੇ ਖਿਆਲ ਨਾਲ ਸ਼ਾਇਦ ਫੇਸਬੁੱਕ ਦੇ ਉੱਤੇ ਪਾਈ ਵੀ ਸੀ। ਇੱਕ ਬਲ ਨਾਮ ਦਾ ਬੰਦਾ ਜਿਹੜਾ ਆ, ਉਹਨੇ $50,000 ਇੱਕ ਇੱਥੋਂ ਜਿਹੜਾ ਫ੍ਰਿਜ਼ਨੋ ਦਾ ਕੋਈ ਰਹਿਣ ਵਾਲਾ ਸੀ ਉਹਦੇ ਕੋਲੋਂ ਜਿਹੜੇ ਬਟੋਰੇ ਸੀਗੇ। ਅਮਰਜੀਤ ਸਿੰਘ ਬਲ ਸ਼ਾਇਦ ਕੁਛ ਉਹਦਾ ਨਾਂ ਆ, ਉਹ ਇਸ ਇੰਡਾਈਟਮੈਂਟ ਦੇ ਵਿੱਚ ਉਹਨਾਂ ਦਾ ਜਿਹੜਾ ਪੂਰੇ ਦਾ ਪੂਰਾ ਨਾਂ ਹੈਗਾ ਜੀ ਅੰਮ੍ਰਿਤਪਾਲ, ਇਹ ਫ੍ਰਿਜ਼ਨੋ ਦਾ ਰਹਿਣ ਵਾਲਾ ਆ। ਇਸੇ ਤਰ੍ਹਾਂ ਇੱਕ ਗੁਰਦੇਵ ਸਿੰਘ ਨਾਂ ਦਾ ਬੰਦਾ, ਜਿਹੜੇ ਉਹਨਾਂ ਨੇ ਵੀ ਇੱਕ ਫ੍ਰਿਜ਼ਨੋ ਏਰੀਏ ਦਾ ਹੀ ਵਿਕਟਮ ਸੀਗਾ। ਉਸ ਤੋਂ ਜਿਹੜੇ ਪੈਸੇ ਮੰਗੇ, ਉਹਨੂੰ ਕਿਹਾ ਵੀ ਤੇਰੇ ਪਰਿਵਾਰ ਨੂੰ ਨਹੀਂ ਤਾਂ ਅਸੀਂ ਇੰਡੀਆ ਦੇ ਵਿੱਚ ਮਾਰ ਦੇਣਾ ਹੈਗਾ ਆ। ਸੋ ਇਹ ਫ੍ਰਿਜ਼ਨੋ ਰਹਿਣ ਵਾਲੇ। ਇਸੇ ਤਰ੍ਹਾਂ ਪਿਛਲੇ ਦਿਨਾਂ 'ਚ ਸਟਾਕਟਨ ਤੋਂ ਇੱਕ ਬੰਦਾ ਫੜਿਆ ਸੀਗਾ ਗੁਰਦੇਵ ਸਿੰਘ ਕਰਕੇ, ਉਹ ਆਈਸ ਦੇ ਅੰਡਰ ਸੀ, ਆਈਸ ਦੇ ਡਿਟੈਂਸ਼ਨ ਦੇ ਵਿੱਚੋਂ ਹੀ ਲੋਕਾਂ ਤੋਂ ਕਾਲਾਂ ਕਰਕੇ ਜਿਹੜੇ ਪੈਸੇ ਦੀਆਂ ਫਰੌਤੀਆਂ ਮੰਗਣ ਦੀ ਗੱਲਬਾਤ ਜਿਹੜਾ ਕਰ ਰਿਹਾ ਸੀਗਾ। ਸੋ ਪੂਰੇ ਜਿਹੜੇ FBI
ਕੈਨੇਡਾ ਦੀ RCMP, ਯੂਰਪੀਅਨ ਯੂਨੀਅਨ ਮੁਲਕਾਂ ਦੇ ਕੁਛ ਜਿਹੜੇ ਪੁਲਿਸ ਆਫੀਸਰ ਸੀ, ਰਲ ਕੇ ਕਿੱਦਾਂ ਇਹਨਾਂ ਨੇ ਜਿਹੜੀ ਪੂਰੀ ਦੀਆਂ ਪੂਰੀਆਂ ਟੈਲੀਫੋਨ ਰਿਕਾਰਡਿੰਗ, ਇਹ ਸਾਰਾ ਕੁਝ ਉਹਨਾਂ ਕੋਲ ਆ। ਸੋ ਹੁਣ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਸਾਰੇ ਸ਼ਹਿਰਾਂ ਦੇ ਵਿੱਚ ਪੰਜਾਬੀ ਬੜੀ ਵੱਡੀ ਗਿਣਤੀ 'ਚ ਰਹਿੰਦੇ ਆ। ਚੁੱਪ ਆ। ਜੇ ਤੁਸੀਂ ਚੁੱਪ ਰਹੇ, ਜੇ ਤੁਸੀਂ FBI ਨੂੰ ਰਿਪੋਰਟ ਨਹੀਂ ਕਰਦੇ, ਆਉਣ ਵਾਲੇ ਸਾਲਾਂ 'ਚ ਤੁਹਾਡੇ ਬੱਚਿਆਂ ਨੇ ਇਹਨਾਂ ਸਕੂਲਾਂ 'ਚ ਇਹ ਪੜ੍ਹਨਾ ਆ। ਤੇ ਜਿਹੜੀ ਡਰੱਗ ਇੰਨੀ ਲਾਰਜ ਸਕੇਲ ਤੇ ਚੱਲ ਰਹੀ ਆ, ਉਹ ਤੁਹਾਡੇ ਬੱਚਿਆਂ ਦੇ ਮਗਰੇ ਜਾਣੀ ਆ, ਤੇ ਹਾਲ ਤੁਹਾਡਾ ਨਾ ਫਿਰ ਉਹ ਸਰੀ ਵਾਲਾ ਹੀ ਬਣਨਾ ਹੈ, ਜੋ ਅੱਜ ਕੱਲ ਸਰੀ ਦੇ ਵਿੱਚ ਚੱਲ ਰਿਹਾ ਹੈਗਾ ਕੈਨੇਡਾ ਦੇ ਵਿੱਚ। ਇਸ ਸਾਰੀਆਂ ਖਬਰਾਂ ਆਉਣ ਦੇ ਨਾਲ ਬਹੁਤ ਵੱਡਾ ਅਸਰ ਪੈਂਦਾ ਆ ਤੁਹਾਡੇ ਜਿਹੜੀ ਰੀਅਲ ਸਟੇਟ ਤੇ ਵੱਡਾ ਅਸਰ ਪੈਂਦਾ ਆ, ਘਰਾਂ ਦੀਆਂ ਪ੍ਰਾਈਸਿਸ ਦੇ ਉੱਤੇ। ਤੇ ਦੇਖੋ ਜੀ, ਇਹ ਤਾਂ ਇੱਥੇ ਇੰਨੇ ਡਰੱਗ ਵਾਲੇ ਬੰਦੇ ਰਹਿੰਦੇ ਆ, ਤੇ ਆਪਾਂ ਕਾਹਨੂੰ ਉਸ ਸ਼ਹਿਰ ਦੇ ਵਿੱਚ ਜਾ ਕੇ ਰਹਿਣਾ ਹੈਗਾ। ਸੋ ਇਹ ਜੇ ਆਪਾਂ ਐਜ਼ ਏ ਅਮਰੀਕਨ ਸਿਟੀਜ਼ਨ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਜੇ ਕੋਈ ਬਾਹਰਲੇ ਮੁਲਕ ਦਾ ਸਿਟੀਜ਼ਨ ਤੁਹਾਡੇ ਜਾਂ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਸੇ ਨੂੰ ਥ੍ਰੈਟ ਕਰਦਾ ਆ ਜਾਂ ਤੁਹਾਨੂੰ ਕਰਦਾ, ਇਮੀਡੀਏਟਲੀ FBI ਨੂੰ ਰਿਪੋਰਟ ਕਰੋ। ਪੰਜਾਬੀ ਰੇਡੀਓ USA ਤੇ ਬਹੁਤ ਲੰਮਾ ਸਮਾਂ ਜਿਹੜੀ ਉਹਨਾਂ ਦੀ ਐਡਵਰਟਾਈਜ਼ਮੈਂਟ ਆ FBI ਦੀ ਚੱਲਦੀ ਰਹੀ ਆ ਵੀ ਜੇ ਤੁਹਾਨੂੰ ਕੋਈ ਥ੍ਰੈਟ ਕਰਦਾ ਆ, ਐਕਸਟੋਰਟ ਕਰਨ ਦੀ, ਮਨੀ ਕਰਨ ਦੀ ਗੱਲ ਕਰਦਾ ਹੈਗਾ ਆ ਵੀ ਪੈਸੇ ਲੁੱਟਣੇ ਆ ਤੁਹਾਤੋਂ, ਤੇ ਇਮੀਡੀਏਟਲੀ ਤੁਸੀਂ ਜਿਹੜਾ FBI ਨੂੰ ਰਿਪੋਰਟ ਕਰੋ। ਹੁਣ ਇਹ 3 ਸਾਲ ਚੱਲਿਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਖੜ ਕੇ ਪਾਰਲੀਮੈਂਟ 'ਚ ਕਿਹਾ ਸੀ ਵੀ ਇੰਡੀਆ ਦੀ ਸਰਕਾਰ ਇਨਵੋਲਵ ਆ, ਤੇ ਬਹੁਤ ਸਾਰੇ ਜਿਹੜੇ ਕਈ ਉੱਥੇ ਦੇ ਰੇਡੀਓ ਚੈਨਲਸ ਵੀ ਹੈਗੇ, ਉਹਨਾਂ ਦੇ ਕਈ ਹੋਸਟ ਵੀ ਬਹੁਤ ਬਕਵਾਸ ਕਰਦੇ ਰਹੇ ਵੀ ਦੇਖੋ ਜੀ, ਨਹੀਂ ਇਹ ਤਾਂ ਬਦਨਾਮ ਕਰਦੇ ਇੰਡੀਆ ਨੂੰ, ਇਹ ਤਾਂ ਜੀ ਇੱਥੇ ਦੇ ਜਿਹੜੇ ਆ ਉਹ ਖਾਲਿਸਤਾਨੀ ਬੰਦੇ ਆ, ਉਹਨਾਂ ਦਾ ਕੰਮ ਹੈਗਾ। ਹੁਣ ਇਹ ਪੂਰਾ ਜਿਹੜਾ ਆ ਸਿੱਧਾ ਕਲੀਅਰ ਹੋ ਚੁੱਕਿਆ ਹੈਗਾ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ, ਜੇ ਆਪਾਂ ਅਮਰੀਕਾ ਨੂੰ ਅਮਰੀਕਾ ਰਹਿਣ ਦੇਣਾ ਆ, ਕੋਈ ਵੀ ਬੰਦਾ ਤੁਹਾਨੂੰ ਜਿਹੜਾ ਇਦਾਂ ਦੀ ਕੋਈ ਸ਼ਰਾਰਤ ਕਰਦਾ ਮਿਲਦਾ, ਤੇ ਇਮੀਡੀਏਟਲੀ ਤੁਸੀਂ FBI ਤੇ ਜਿਹੜੀ ਪੁਲਿਸ ਆ ਉਹਨੂੰ ਰਿਪੋਰਟ ਕਰਨਾ ਚਾਹੀਦਾ ਹੈਗਾ ਜੀ। ਜਿਹੜੇ ਬਿੱਲ ਰਿਆਸੀ ਹੈਗੇ ਆ, ਉਹਨਾਂ ਨੇ ਕਿਹਾ ਵੀ ਆਉਂਦੇ ਕੁਝ ਹਫ਼ਤਿਆਂ 'ਚ ਜਿਹੜਾ ਭਗਵਾਨਪੁਰੀਆ ਆ ਉਸ ਦੀ ਹਵਾਲਗੀ ਲੈ ਲਈ ਜਾਊਗੀ। ਇਹ ਉਹਨਾਂ ਦਾ ਜਿਹੜਾ ਉਹ ਬਿਆਨ ਹੈਗਾ ਆ, ਜੋ ਕਿ ABC 30 ਨਿਊਜ਼ ਨੇ ਜਿਹੜਾ ਉਹ ਇਸ ਦੇ ਵਿੱਚ ਕੋਟ ਕੀਤਾ। ਕਹਿੰਦੇ ਵੀ ਉਹ ਐਕਸਪੈਕਟ ਕਰਦੇ ਆ। ਇਕੱਲਾ ਇਹੀ ਨਹੀਂ, ਜਿਹੜਾ ਭਾਰਤੀ ਸਰਕਾਰ ਦਾ ਪੁਲਿਸ ਦਾ ਜਿਹੜਾ ਬੰਦਾ ਹੈਗਾ ਆ, ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦਾ ਜਿਹੜਾ ਨਾਮ ਆ ਗਿਆ, ਉਹਦੀ ਫੋਟੋ ਉਹਨਾਂ ਨੇ ਜਾਰੀ ਕੀਤੀ ਆ ਉਸ ਦੇ ਵਿੱਚ, ਉਹ ਤੁਸੀਂ ਦੇਖ ਸਕਦੇ ਆ ਵੀ ਉਹਦੀ ਹੁਣ ਉੱਥੇ ਬਦਲੀ ਤਾਂ ਕਰਤੀ ਹੈ, ਕਹਿੰਦੇ ਤਬਾਦਲਾ ਕਰ ਦਿੱਤਾ ਗਿਆ ਆ। ਤੇ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। FBI ਨੂੰ ਕਹੀ ਜਾਂਦਾ, ਕਹਿੰਦਾ ਲੈ ਪਤਾ ਨਹੀਂ ਇਹ FBI ਕਿੱਦਾਂ ਦੀ ਏਜੰਸੀ ਹੈ ਜਿਹੜਾ ਮੇਰਾ ਨਾਮ ਫਸਾਈ ਜਾਂਦੀ, ਦੱਸੋ। ਚਲੋ ਕੋਈ ਨਹੀਂ, ਇਹ ਤਾਂ ਹੁਣ ਉਹ ਅਦਰਵਾਈਜ਼ ਬਦਲੀ ਉਹਨੇ ਏਡੀ ਜਲਦੀ ਕਾਤੇ ਲੈ ਲੈਣੀ ਸੀਗੀ ਉੱਥੋਂ, ਵੀ ਉਹਨੂੰ ਪਤਾ ਹੀ ਆ ਵੀ ਕੀ ਜਿਹੜਾ ਉਹ ਕੁਛ ਹੋ ਰਿਹਾ ਆ। ਇਹ ਬਹੁਤ ਵੱਡਾ ਜਿਹੜਾ ਹਰਜੋਤ ਸਿੰਘ ਜੀ ਉਹਦਾ ਇਲਜ਼ਾਮ ਆ FBI ਦੇ ਦੁਆਰਾ, ਵੀ ਉੱਥੋਂ ਦੀ ਸਰਕਾਰ ਦਾ ਇਹ ਜਿਹੜਾ ਬਸ਼ਿੰਦਾ, ਉੱਥੋਂ ਦੀ ਪੁਲਿਸ ਦਾ ਜਿਹੜਾ ਇਹ ਇੱਕ ਬੰਦਾ ਆ ਉਹ ਇਨਵੋਲਵ ਆ। ਉਹ ਕਹਿੰਦੇ ਕੱਲਾ ਕਾਲਾਂ ਹੀ ਨਹੀਂ ਕੀਤੀਆਂ ਇਹਨਾਂ ਨੇ, $4 ਲੱਖ ਨੂੰ ਗਰਾਹ ਵੀ ਰਿਹਾ ਹੈਗਾ ਆ, ਤੇ ਜਿਨ੍ਹਾਂ ਨੂੰ ਧਮਕੀ ਦਿੱਤੀ ਸੀ ਉਹਨਾਂ ਉੱਤੇ ਨਕਲੀ ਜਿਹੜੇ ਚਾਰਜਿਸ ਆ ਉਹ ਕਹਿੰਦੇ ਪਾ ਵੀ ਦਿੱਤੇ ਆ। ਇਹ ਉਹਨਾਂ ਦੀ ਕੱਲ ਦੀ ਪ੍ਰੈਸ ਕਾਨਫਰੰਸ ਦੇ ਜਿਹੜੇ ਉਹ ਬਿਆਨ ਆ, ਉਹਦੇ ਵਿੱਚੋਂ ਇਹ ਗੱਲਾਂ ਉਹਨਾਂ ਨੇ ਜਿਹੜੀਆਂ ਉਹ ਕੀਤੀਆਂ ਆ। ਤੇ ਹੁਣ ਗੁਰਿੰਦਰਜੀਤ ਸਿੰਘ ਜਿਹੜਾ ਇੰਸਪੈਕਟਰ ਆ, ਉਹ ਕਹਿੰਦਾ ਵੀ ਮੈਂ ਏਜੰਸੀਆਂ ਦੇ ਨਾਲ ਗੱਲ ਉਪਰੰਤ ਬਾਅਦ ਹੀ ਅੱਗੇ ਜਿਹੜਾ ਕੋਈ ਹੋਰ ਬਿਆਨ ਜਿਹੜਾ ਉਹ ਦਊਂਗਾ। ਤੁਹਾਨੂੰ ਤਸਵੀਰਾਂ ਮੈਂ ਜਿਹੜੀਆਂ ਦਿਖਾਈਆਂ ਵੀ ਕਿਸ ਤਰੀਕੇ ਦੇ ਨਾਲ ਮਰਡਰਸ ਇੰਡੀਅਨ ਟੈਰਰ ਗੈਂਗਸ used California as cash register while trafficking guns and drugs। ਇਹ ਜਿਹੜਾ ਕੈਲੀਫੋਰਨੀਆ ਪੋਸਟ ਅਖਬਾਰ ਆ, ਮੈਗਜ਼ੀਨ ਆ, ਉਹਨਾਂ ਨੇ ਹੈਡਰ ਦੇ ਨਾਲ ਜਿਹੜਾ ਇਹ ਚੀਜ਼ਾਂ ਜਿਹੜੀਆਂ ਉਹ ਛਾਪੀਆਂ ਹੈਗੀਆਂ ਆ। ਸੋ ਕੈਲੀਫੋਰਨੀਆ ਦਾ ਤੇ ਪੰਜਾਬ ਦਾ ਇਸ ਤਰੀਕੇ ਦੇ ਨਾਲ ਆਪਸ 'ਚ ਇਸ ਆਪਰੇਸ਼ਨ ਹਾਰਡਵਾਲ 'ਚ ਕਨੈਕਸ਼ਨ ਜਿਹੜਾ ਉਹ ਸਾਹਮਣੇ ਆ ਰਿਹਾ ਆ, ਵੀ ਇੱਥੇ ਜਿਹੜਾ ਕੋਈ ਇਹਨਾਂ ਦੀਆਂ ਨਜ਼ਰਾਂ 'ਚ ਆਉਂਦਾ ਸੀ, ਉਹਨਾਂ ਨੂੰ ਇਹ ਕਾਲਾਂ ਕਰਦੇ ਸੀਗੇ। ਇੱਥੇ ਕਹਿੰਦੇ ਵੀ ਕੋਈ ਡਰ ਨਹੀਂ ਇਹਨਾਂ ਨੂੰ। ਇੱਕ ਇਹ ਵੀ ਗੱਲ ਪਤਾ ਲੱਗੀ, ਅਜੇ ਮੈਂ ਤੁਹਾਨੂੰ ਉਹਦੀ ਪੂਰਾ ਖੁਲਾਸਾ ਨਹੀਂ ਦੱਸ ਸਕਦਾ, ਵੀ ਇੱਕ ਬੰਦੇ ਨੂੰ ਕੈਲੀਫੋਰਨੀਆ ਦੇ ਵਿੱਚ ਇਸੇ ਤਰੀਕੇ ਦੇ ਨਾਲ ਕਾਲਾਂ ਆ ਰਹੀਆਂ ਸੀਗੀਆਂ, ਉਹ ਉੱਥੋਂ ਦੀ ਆਪਣੀ ਸਿਟੀ ਦੀ ਲੋਕਲ ਪੁਲਿਸ ਦੇ ਕੋਲ ਵੀ ਗਿਆ, ਪੁਲਿਸ ਦੇ ਨਾਲ ਸਿੱਧੀ ਉਹਨਾਂ ਜਿਹੜੇ ਐਕਸਟੋਰਸ਼ਨ ਕਰਨ ਵਾਲਿਆਂ ਦੀ ਗੱਲ ਵੀ ਜਿਹੜੀ ਹਰਜੋਤ ਸਿੰਘ ਜੀ ਕਰਾਈ, ਤੇ ਕਹਿੰਦਾ ਅਸੀਂ ਨਹੀਂ ਡਰਦੇ ਤੇਰੇ ਤੋਂ। ਇਹ ਉਹਦੇ ਆਪਣੇ ਬਿਆਨ ਆ ਬੰਦੇ ਦੇ, ਜਿਹੜੇ ਇਸ ਤਰੀਕੇ ਦੇ ਨਾਲ ਵੀ ਭਾਈ ਉਹਨੇ ਅਮਰੀਕਾ ਦੀ ਪੁਲਿਸ ਨੂੰ ਕਿਹਾ ਵੀ ਅਸੀਂ ਨਹੀਂ ਤੁਹਾਨੂੰ ਇੱਕ ਹਿਸਾਬ ਨਾਲ ਟਿੱਚ ਨਹੀਂ ਜਿਹੜਾ ਉਹ ਜਾਣਦੇ। ਇਹ ਉਦਾਂ ਇਹ ਆਪਰੇਸ਼ਨ ਹਾਰਡਬਾਲ ਤੋਂ ਪਹਿਲਾਂ ਦੀ ਜਿਹੜੀ ਗੱਲ ਆ ਉਹ ਹੁਣ ਸਾਹਮਣੇ ਜਿਹੜੀ ਉਹ ਆ ਰਹੀ ਆ। ਜਿੱਦਾਂ ਹੀ ਇਹ ਪਬਲਿਕ ਡੋਮੇਨ ਚ ਆਊਗੀ ਤੇ ਆਪਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸਾਂਗੇ।
ਉਹਨਾਂ ਲੋਕਾਂ ਨੂੰ ਕਾਲਾਂ ਜਿਹੜੀਆਂ ਆਉਂਦੀਆਂ ਸੀਗੀਆਂ, ਜਦੋਂ ਉਹਨਾਂ ਨੇ ਪੈਸੇ ਦੇਣ ਤੋਂ ਨਾਂਹ ਕੀਤੀ, ਪੁਲਿਸ ਨੂੰ ਇਸ ਤਰੀਕੇ ਨਾਲ ਆਖਿਆ, ਤੇ ਉਹਨਾਂ ਨੇ ਉੱਥੇ ਪਿੰਡਾਂ ਦੇ ਵਿੱਚ ਜਿੱਥੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਉਸ ਬੰਦੇ ਦਾ, ਉਸ ਇਨਸਾਨ ਦਾ ਜਿਹੜਾ ਪੇ ਉੱਥੇ ਰਹਿੰਦਾ ਸੀ, ਉੱਥੇ ਗੋਲੀਆਂ ਵੀ ਚਲਵਾਈਆਂ, ਜੋ ਕਿ ਬਾਅਦ ਦੇ ਵਿੱਚ ਜ਼ਖਮੀ ਵੀ ਜਿਹੜਾ ਹੋਇਆ ਆ। ਸੋ ਇਸ ਤਰੀਕੇ ਦੇ ਨਾਲ ਪੂਰੀ ਇੰਪਿਊਨਿਟੀ ਦੇ ਨਾਲ, ਇੰਪਿਊਨਿਟੀ ਦਾ ਮਤਲਬ ਹੁੰਦਾ ਵੀ ਬਗੈਰ ਕਿਸੇ ਡਰ ਤੋਂ ਉਹਨਾਂ ਨੇ ਆਪਣੇ ਇਹ ਜਿਹੜੇ ਪੁੱਠੇ ਕੰਮ ਕਰਨੇ। ਸੋ ਇਹ ਜਿਹੜੇ ਇੰਡੀਅਨ ਟੈਰਰ ਗੈਂਗਸਟਰਸ ਆ ਜੋ ਇੱਥੇ ਆਏ ਹੋਏ ਆ, ਆਪਾਂ ਬਹੁਤ ਚਿਰ ਤੋਂ ਇਹ ਰੌਲਾ ਪਾ ਰਹੇ ਆ ਜੀ ਵੀ ਇਹ ਸਾਰਾ ਕੁਝ ਹੋ ਰਿਹਾ ਆ, ਤੇ ਇਹਦੇ ਪਿੱਛੇ ਜਿਹੜੀ ਖੇਡ ਆ ਉਹ ਲੰਬੀ ਹੈਗੀ ਆ। ਹੁਣ ਮੈਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀਗਾ, ਇੱਥੇ ਜਿਹੜੀਆਂ ਇਹ ਚੀਜ਼ ਦੇ ਖੁਲਾਸੇ ਹੋਣ ਤੋਂ ਬਾਅਦ ਚ ਵੀ ਕਈ ਜਾਣੇ ਟਰਾਈ ਕਰਨਗੇ ਇਹਨਾਂ ਨੂੰ ਹੋਰ ਢੰਗ ਦੇ ਨਾਲ ਪੇਸ਼ ਕਰਕੇ ਤੁਹਾਡੇ ਸਿਰ ਜਿਹੜਾ ਫੇਰ ਭਾਂਡਾ ਭੰਨਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸੋ ਇਹ ਇਸ ਚੀਜ਼ ਨੂੰ ਜਿਹੜਾ ਉਹ ਸੋਚਿਓ, ਦੇਖਿਓ। ਇਹ ਤਾਂ ਹੁਣ ਕਲੀਅਰ ਹੋ ਗਿਆ ਵੀ ਇਹ ਜਿਹੜੇ ਲੋਕ ਆ, ਇਹਨਾਂ ਨੇ ਤਾਂ ਇੱਥੋਂ ਦੀ ਮੁਹਿੰਮ ਨੂੰ ਵੀ ਇੱਕ ਹਿਸਾਬ ਦੇ ਨਾਲ ਇਨਫਿਲਟਰੇਟ ਕਰ ਦਿੱਤਾ ਆ। ਇਹ ਲੋਕ ਜਿਹੜੇ ਕਿ ਪੰਜਾਬ ਦੀ ਆਜ਼ਾਦੀ ਦੀ ਮੁਹਿੰਮ ਜਿਹੜੀ ਚੱਲਦੀ ਆ, ਜਿਹੜੀ ਕਹਿੰਦੇ ਆ ਵੀ ਸਾਡਾ ਵੱਖਰਾ ਮੁਲਕ ਹੋਣਾ ਚਾਹੀਦਾ ਆ, ਜੋ ਇਹ ਮੁਹਿੰਮ ਚਲਾ ਰਹੇ ਆ, ਉਹਨਾਂ ਦੇ ਵਿੱਚ ਘੁਸਪੈਠ ਕਰ ਚੁੱਕੇ ਆ, ਜਿਹਦੇ ਕਰਕੇ ਉਹ ਸਾਰੇ ਆਰਗੇਨਾਈਜੇਸ਼ਨਸ ਨੂੰ, ਉਹਨਾਂ ਜਥੇਬੰਦੀਆਂ ਨੂੰ ਇਹਨਾਂ ਨੇ ਤਾਰਪੀਡੋ ਕਰਕੇ ਇੱਕ ਹਿਸਾਬ ਦੇ ਨਾਲ ਬਦਨਾਮ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਲੈ ਗਏ ਆ। ਇਸੇ ਕਰਕੇ ਹੀ ਆਪਾਂ ਦੇਖਿਆ ਕੁਛ ਵੀਕ ਪਹਿਲਾਂ ਫਰੇਟ ਵੇਵਜ਼ ਵਾਲੀ ਮੈਗਜ਼ੀਨ ਆ, ਉਹਦੇ ਵਿੱਚ ਕਿਸੇ ਨੇ ਆ ਕੇ ਸਪੈਸੀਫਿਕਲੀ ਇਹ ਜਿਹੜੀ ਆ ਉਹ ਪ੍ਰੈਜੈਂਟੇਸ਼ਨ ਦਿੱਤੀ ਵੀ ਜਿੰਨੀ ਵੀ ਟਰੱਕ ਦੀ ਫਰੇਟ ਚੋਰੀ ਹੋ ਰਹੀ ਉਹ ਖਾਲਿਸਤਾਨੀ ਗੈਂਗਸ ਕਰ ਰਹੇ ਆ। ਕਰ ਰਹੇ ਸੀਗੇ ਇੰਡੀਅਨ ਗੈਂਗ, ਇਹ ਇੰਡੀਅਨ ਟੈਰਰ ਗੈਂਗਸ ਜਿਹੜੇ ਉਹ ਕਰ ਰਹੇ ਸੀ, ਜਿਹੜੇ ਕਿ ਭਾਰਤ ਦੀ ਜਿਹੜੀ ਪ੍ਰਿਜ਼ਨ ਦੇ ਵਿੱਚ, ਜੇਲ੍ਹਾਂ 'ਚ ਡੱਕੇ ਹੋਏ ਲਾਰੈਂਸ ਬਿਸ਼ਨੋਈ ਵਰਗੇ ਤੇ ਹੋਰ ਜਿਹੜੇ ਭਗਵਾਨਪੁਰੀਏ ਵਰਗੇ ਜਾਂ ਹੋਰ ਜਿਹੜੇ ਗੈਂਗਸਟਰਸ ਆ, ਉਹ ਉੱਥੇ ਜਿਹੜੇ ਅੰਦਰ ਨੇ, ਜਿਹੜੇ ਜੇਲ੍ਹਾਂ 'ਚ ਆਪਣਾ ਨੈਟਵਰਕ ਇਸ ਵਧੀਆ ਢੰਗ ਦੇ ਨਾਲ ਉੱਥੇ ਜਿਹੜਾ ਉਹ ਚਲਾ ਰਹੇ ਹੈਗੇ ਆ। ਉਹ ਤੁਹਾਨੂੰ ਕੀ ਲੱਗਦਾ ਵੀ ਕਿਹਦੀ ਪੁਸ਼ਤ ਪਨਾਹੀ ਤੋਂ ਬਗੈਰ ਜਿਹੜਾ ਉਹ ਹੋ ਸਕਦਾ ਹੈ? ਉਦਾਂ ਕਹਿੰਦੇ ਅਸੀਂ ਚਿੜੀ ਪਰ ਨਹੀਂ ਜਿਹੜਾ ਉਹ ਫੜਕਣ ਦਿੰਦੇ, ਤੇ ਉਹ ਅੰਦਰ ਵੈਬ ਜਿਹੜੀਆਂ ਆ ਉਹ ਇੰਟਰਵਿਊਆਂ ਵੀ ਕਰ ਜਾਣ, ਤੇ ਉਹ ਅੰਦਰੋਂ ਜਿਹੜਾ ਉਹ ਆਪਣਾ ਨੈਟਵਰਕ ਵੀ ਜਿਹੜਾ ਉਹ ਚਲਾਈ ਜਾਣ। ਸੋ ਇਹ ਜਿਹੜੇ ਇੰਡੀਅਨ ਟੈਰਰ ਗੈਂਗਸ ਹੈਗੇ ਆ, ਉਹਨਾਂ ਦੇ ਦੁਆਰਾ, ਉਹਨਾਂ ਦੇ ਜਿਹੜੇ ਅਫੀਲੀਏਟਸ ਆ, ਉਹਨਾਂ ਦੇ ਦੁਆਰਾ ਇਹ ਸਾਰੇ ਜਿਹੜੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ ਜਿਹੜਾ ਉਹ ਜਾ ਰਿਹਾ ਆ। ਸੋ ਇਸ ਟਾਈਮ ਜਿਹੜੇ ਵੀ ਕੋਈ ਵੀ ਲੋਕ ਨੇ ਜਿਨ੍ਹਾਂ ਦੇ ਨਾਲ ਇਸ ਤਰੀਕੇ ਦਾ ਵਰਤਾਰਾ ਵਾਪਰਿਆ ਆ, ਤੁਹਾਨੂੰ ਐਕਸਟੋਰਸ਼ਨ ਦੀ ਕਾਲ ਆਈ ਆ, ਈਵਨ ਦੋ ਤੁਸੀਂ ਐਕਸਟੋਰਸ਼ਨ ਦੇ ਵੀ ਚੁੱਕੇ ਹੋ, ਫਰੌਤੀ ਦੇ ਵੀ ਚੁੱਕੇ ਹੋ, ਤੁਹਾਡਾ ਫਰਜ਼ ਤਾਂ ਵੀ ਬਣਦਾ ਹੈ ਵੀ ਤੁਸੀਂ FBI ਨੂੰ ਐਟਲੀਸਟ ਕਾਲ ਜਿਹੜੀ ਆ ਉਹ ਜ਼ਰੂਰ ਕਰੋ, ਚਾਹੇ ਅਨੋਨਿਮਸ ਰਹਿ ਕੇ ਜਿਹੜਾ ਕਰੋ ਵੀ ਸਾਡੇ ਨਾਲ ਇਹ ਕਾਂਡ ਜਿਹੜਾ ਆ ਉਹ ਵਾਪਰ ਚੁੱਕਾ ਆ, ਜਾਂ ਸਾਨੂੰ ਇਹ ਜਿਹੜੀਆਂ ਕਾਲਾਂ ਆ ਉਹ ਆ ਰਹੀਆਂ ਆ। ਇਸ ਟਾਈਮ ਬੇਖੌਫ ਹੋ ਕੇ ਹਰਜੋਤ ਸਿੰਘ ਜੀ ਇਹ ਜੀਉ ਰਹੇ ਸੀਗੇ, ਇਹ ਵਿਚਰ ਰਹੇ ਸੀਗੇ। ਜਦੋਂ ਪੁਲਿਸ ਦੇ ਨਾਲ ਗੱਲ ਕਰਾਉਣ ਦੇ ਬਾਵਜੂਦ ਵੀ ਇਹ ਫਰੌਤੀ ਲੈਣ ਵਾਲੇ ਕਹਿੰਦੇ ਵੀ ਸਾਨੂੰ ਤੁਹਾਡਾ ਡਰ ਨਹੀਂ ਹੈਗਾ। ਸੋ ਹੋਪਫੁਲੀ ਇਹ ਜਿਹੜੇ ਆਪਰੇਸ਼ਨ ਹਾਰਡਬਾਲ ਤੋਂ ਬਾਅਦ ਚ ਜਿਹੜੇ ਇੰਨੇ ਕੁ ਫੜੇ ਗਏ ਆ, ਤੇ ਅਜੇ ਪਤਾ ਨਹੀਂ ਹੋਰ ਕਿੰਨੇ ਕੁ ਹੋਰ ਹੋਣਗੇ। ਆਬਵੀਅਸਲੀ ਉਹਨਾਂ ਦੀ ਨਜ਼ਰ ਤਾਂ ਹੋਊਗੀ, ਸਾਰੇ ਤਾਂ ਸਾਰੇ ਫੜੇ ਨਹੀਂ ਜਾਂਦੇ ਹੁੰਦੇ, ਕਈ ਜਿਹੜੇ ਇੱਧਰ ਉੱਧਰ ਵੀ ਲੰਘ ਜਾਂਦੇ ਆ। ਉਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਸਰ ਜਿਹੜਾ ਉਹ ਪਵੇਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਹ ਵਾਪਰੀਆਂ। 57 ਸਾਲਾ ਜਿਹੜਾ BC ਦਾ ਰਵਿੰਦਰ ਸਿੰਘ ਢੰਡਾ ਹੈਗਾ ਆ, ਉਸ ਨੂੰ ਵੀ ਡਰੱਗ ਸਮਗਲਿੰਗ ਦੇ ਮਾਮਲੇ ਦੇ ਵਿੱਚ ਫੈਡਰਲ ਪ੍ਰੋਸੀਕਿਊਟਰਸ ਨੇ ਕਹਿੰਦੇ ਵੀ ਇੰਡਾਈਟ ਜਿਹੜਾ ਉਹ ਕੀਤਾ, ਚਾਰजेस ਲਾਏ ਆ। ਸੈਮੀ ਟਰੱਕ ਤੇ ਫਾਰਮਿੰਗ ਟਰੱਕਸ ਕਹਿੰਦੇ ਵੀ ਉਹ ਵਰਤਦਾ ਰਿਹਾ ਆ LA, ਵੈਸਟ ਕੋਵੀਨਾ, ਓਨਟਾਰੀਓ, ਫੋਂਟੇਨਾ, ਪੈਰਿਸ ਤੋਂ ਜਿਹੜਾ ਉਹ US ਕੈਨੇਡਾ ਬਾਰਡਰ ਨੂੰ ਜਿਹੜਾ ਉਹ ਲੈ ਕੇ। ਇਸੇ ਲਈ ਹਰਜੋਤ ਸਿੰਘ ਜੀ ਉਹ ਜਿਹੜਾ ਇਲਾਕਾ ਆ ਬਹੁਤ ਜ਼ਿਆਦਾ ਬਦਨਾਮ ਇਹ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਹੋ ਰਿਹਾ ਸੀਗਾ। ਇੱਥੋਂ ਇਹ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਫਰੇਟ ਚੋਰੀ ਦਾ ਜਿਹੜਾ ਮਾਮਲਾ ਆ ਨਾ, ਉਹ ਵੀ ਇੱਥੇ ਹੀ ਆ ਕੇ ਜਿਹੜਾ ਉਹ ਜੁੜਨਾ, ਜੋ ਇਹ ਗਰੰਟੀ ਆ। ਇਹੀ ਗੈਂਗਸਟਰਸ, ਇਹੀ ਜਿਹੜੇ ਗਰੁੱਪਸ ਆ, ਉਹ ਇਹ ਸਾਰਾ ਕੁਝ ਕਰ ਰਹੇ ਸੀਗੇ। ਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਕੱਲ ਕਹਿ ਰਹੇ ਸੀ, ਅਫਸੋਸ ਦੀ ਗੱਲ ਇਹ ਆ, ਚਲੋ ਉਹਨਾਂ ਦਾ ਤਾਂ ਕੋਈ ਦੀਨ ਮਜ਼ਹਬ ਉਹਨਾਂ ਲੋਕਾਂ ਦਾ ਨਹੀਂ ਹੁੰਦਾ, ਉਹਨਾਂ ਨੇ ਸਿਰਫ ਚਿਹਰੇ ਬਣਾਏ ਹੁੰਦੇ ਆ, ਚਾਹੇ ਉਹ ਦਾੜਾ ਪ੍ਰਕਾਸ਼ ਕਰਨ ਤੇ ਚਾਹੇ ਉਹ ਪੱਗ ਬੰਨਣ, ਪਰ ਇੰਟਰਨਲੀ ਉਹ ਇਸ ਤਰੀਕੇ ਦੇ ਗਿਰੇ ਹੋਏ ਲੋਕ ਹੁੰਦੇ ਆ। ਉਹ ਉਹਨਾਂ ਆਇਡੈਂਟੀਟੀਜ਼ ਨੂੰ ਬਦਨਾਮ ਜਿਹੜੀ ਆ
ਉਹ ਕਰਨ ਦੀ ਜਿਹੜੀ ਆ ਉਹ ਮਨਸ਼ਾ ਦੇ ਨਾਲ ਇਹ ਇਦਾਂ ਦੇ ਪਹਿਰਾਵਿਆਂ 'ਚ ਇਦਾਂ ਦੇ ਜਿਹੜੇ ਚਿਹਰੇ ਮੂਹਰੇ ਬਣਾ ਕੇ ਇਦਾਂ ਦੇ ਪੁੱਠੇ ਕੰਮ ਜਿਹੜੇ ਉਹ ਕਰਦੇ ਆ। ਸੋ ਜਿਹੜੀਆਂ ਇੱਥੇ ਦੀਆਂ ਵੀ ਜਥੇਬੰਦੀਆਂ ਆ ਜਿਹੜੀਆਂ ਇਸ ਤਰੀਕੇ ਦੇ ਨਾਲ ਮੁਹਿੰਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਵੀ ਆਪਣਾ ਪੰਜਾਬ ਆਜ਼ਾਦ ਕਰਾਉਣ ਨੂੰ ਜਿਹੜਾ ਉਹ ਲੈ ਕੇ, ਉਹਨਾਂ ਨੂੰ ਵੀ ਇੱਕ ਸਵੈ ਪੜਚੋਲ ਕਰਨ ਦੀ ਜਿਹੜੀ ਜ਼ਰੂਰਤ ਆ। ਤੁਸੀਂ ਵੀ ਦੇਖੋ ਵੀ ਤੁਹਾਡੇ ਗਰੁੱਪਾਂ ਦੇ ਵਿੱਚ ਤੇ ਨਹੀਂ, ਤੁਹਾਡੇ ਜਥੇਬੰਦੀਆਂ ਦੇ ਵਿੱਚ ਤੇ ਨਹੀਂ ਇਦਾਂ ਦੇ ਲੋਕ ਜਿਹੜੇ ਉਹ ਆਣ ਬੈਠੇ ਹੋਏ ਜਿਨ੍ਹਾਂ ਨੇ ਇਨਫਿਲਟਰੇਟ ਕੀਤਾ ਹੋਇਆ ਆ ਤੇ ਬਾਅਦ ਦੇ ਵਿੱਚ ਉਹ ਪੂਰੀ ਦੀ ਪੂਰੀ ਮੁਹਿੰਮਾਂ ਨੂੰ, ਜਥੇਬੰਦੀਆਂ ਨੂੰ ਜਿਹੜਾ ਉਹ ਬਦਨਾਮ ਕਰਕੇ ਜਿਹੜੇ ਉਹ ਚਲੇ ਜਾਣ। ਸੋ 37 ਜਾਣੇ ਜਿਹੜੇ ਹਰਜੋਤ ਸਿੰਘ ਜੀ ਕੁੱਲ ਇਹਨਾਂ ਦੇ ਵਿੱਚ ਨਾਮਜ਼ਦ ਇੰਡਾਈਟ ਕੀਤੇ ਹੈਗੇ ਆ। ਸੋ 3 ਵੱਖੋ ਵੱਖਰੀਆਂ ਜਿਹੜੀਆਂ ਚਾਰਜ ਸ਼ੀਟ ਆ, 3 ਵੱਖੋ ਵੱਖਰੀਆਂ ਇੰਡਾਈਟਮੈਂਟਸ ਦੇ ਵਿੱਚ ਇਹ ਨਾਮ ਆਏ ਆ, ਜਿੱਥੇ ਹਜ਼ਾਰਾਂ ਹੀ ਪਾਊਂਡ, ਹਜ਼ਾਰਾਂ ਹੀ ਕਿਲੋ ਦੀ ਜਿਹੜੀ ਡਰੱਗ ਸਮਗਲਿੰਗ, ਐਕਸਟੋਰਸ਼ਨਸ, ਡਰਾਉਣਾ ਧਮਕਾਉਣਾ, ਟਾਰਗੇਟਡ ਕਿਲਿੰਗਸ, ਰੈਕੇਟੀਅਰਿੰਗ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਜੁੜੀਆਂ ਆ। ਤੇ ਸਾਰਿਆਂ ਦਾ ਕਨੈਕਸ਼ਨ ਇੱਥੇ ਜੋ ਹੋ ਰਿਹਾ ਆ ਉਹ ਆਪਸ 'ਚ ਇਹਨਾਂ ਗੈਂਗਸ ਦਾ ਕਨੈਕਸ਼ਨ ਤੇ ਇਹਨਾਂ ਗੈਂਗਸ ਦਾ ਜਿਹੜਾ ਸਿੱਧਾ ਕਨੈਕਸ਼ਨ ਪਿੱਛੇ ਪੰਜਾਬ ਦੇ ਵਿੱਚ, ਪਿੱਛੇ ਜਿਹੜਾ ਇੰਡੀਆ 'ਚ ਉਹ ਜਿਹੜੇ ਇੰਸਪੈਕਟਰ ਦਾ ਨਾਮ ਆਇਆ ਆ, ਇਦਾਂ ਦੇ ਹੋਰ ਪਤਾ ਨਹੀਂ ਉੱਥੇ ਕਿੰਨੇ ਹੋ ਸਕਦੇ ਆ ਜੋ ਇਹ ਚੀਜ਼ਾਂ ਕਰ ਰਹੇ। ਹੁਣ ਆਪਾਂ ਨੂੰ ਪਤਾ ਹੈ ਵੀ ਜਦੋਂ ਆਈ ਥਿੰਕ ਗੁਰਦੇਵ ਵਾਲਾ ਕੇਸ ਸਾਹਮਣੇ ਆਇਆ ਸੀ, ਉਦੋਂ ਵੀ ਕਈ ASIs ਦਾ ਜਿਹੜਾ ਉਹ ਉਸ ਦੇ ਵਿੱਚ ਨਾਮ ਆਇਆ ਸੀ ਵੀ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਰਿਹਾ ਸੀਗਾ। ਇਧਰੋਂ ਡਰਾਉਂਦੇ ਸੀਗੇ, ਇਧਰੋਂ ਕਾਲਾਂ ਕਰਦੇ ਸੀ ਤੇ ਪਿੱਛੋਂ ਝੂਠੇ ਪਰਚੇ ਜਿਹੜੇ ਆ ਉੱਥੇ ਇਸ ਤਰੀਕੇ ਦੇ ਨਾਲ ਜਿਹੜੇ ਉਹ ਪਾਏ ਜਾਂਦੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਕਨੈਕਟ ਹੋ ਕੇ ਸਾਹਮਣੇ ਜਿਹੜੀਆਂ ਉਹ ਆ ਚੁੱਕੀਆਂ ਹੈਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰਾਈਮ ਮਿਨਿਸਟਰ ਜੋ ਜਸਟਿਨ ਟਰੂਡੋ ਆ, ਉਹਨਾਂ ਨੇ ਪਾਰਲੀਮੈਂਟ 'ਚ ਖੜ ਕੇ ਕਿਹਾ ਸੀ ਵੀ ਇਹਦੇ 'ਚ ਸਿੱਧਾ ਹੱਥ ਜਿਹੜਾ ਭਾਰਤੀ ਏਜੰਸੀਆਂ ਦਾ ਆ। ਉਹ ਤੋਂ ਬਾਅਦ ਜਿਹੜੇ ਉੱਥੇ ਦੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਆ, ਉਹਨਾਂ ਨੇ ਤਾਂ ਸਿੱਧਾ ਕਿਹਾ ਸੀ ਹੋਮ ਮਿਨਿਸਟਰ ਅਮਰ ਸ਼ਾਹ ਦਾ ਰੋਲ ਹੈਗਾ ਆ ਅਸੈਸੀਨੇਸ਼ਨ ਦੇ ਵਿੱਚ। ਆਪਾਂ ਦੇਖਿਆ ਹੀ ਆ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਕੇਸ ਕਿੱਦਾਂ ਇੰਡੀਆ ਦਾ ਹੀ ਉਹ ਜਿਹੜਾ ਪੁਲਿਸ ਆਫਿਸਰ ਵਿਕਾਸ ਯਾਦਵ ਇਨਵੋਲਵ ਸੀ। ਹੁਣ ਇਹ ਟਾਂਡੇ ਦਾ ਪੁਲਿਸ ਆਫਿਸਰ ਕਾਹਤੇ ਇਨਵੋਲਵ ਆ? ਅਮਰੀਕਾ ਦੇ ਵਿੱਚ ਹੁਸ਼ਿਆਰਪੁਰ ਤੇ ਜਲੰਧਰ ਏਰੀਏ ਦੇ ਲੋਕ ਕਾਫੀ ਲੰਮੇ ਸਮੇਂ ਤੋਂ ਆਏ ਆ। ਜੇ ਤੁਸੀਂ ਯੂਬਾ ਸਿਟੀ ਵੱਲ ਜਾਓ, ਉੱਥੇ ਤਾਂ ਕਈ 60 70 ਸਾਲ ਦੇ ਆਏ ਆ ਤੇ ਵੈਲ ਸੈਟਲਡ ਆ, ਤਕੜੇ ਆ, ਕਿਉਂਕਿ ਉਹਨੀ ਮਿਹਨਤਾਂ ਕਰਕੇ ਆਪਣੇ ਬਿਜ਼ਨਸ ਬਣਾਏ ਆ। ਆਪਣੇ ਬਹੁਤ ਸਾਰੇ ਬੰਦਿਆਂ ਦੇ ਵੱਡੇ ਗੈਸ ਸਟੇਸ਼ਨ, ਹੋਟਲ, ਮੋਟਲ, ਉਹਨਾਂ ਤੇ ਤੁਸੀਂ ਉਹ ਲੋਕਾਂ ਨੂੰ ਕੰਮਾਂ ਤੇ ਰੱਖਿਆ ਆ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸਿੰਘ ਨਾਮ ਨੂੰ ਬਦਨਾਮ ਕੀਤਾ ਜਾ ਰਿਹਾ ਆ। ਬੰਦਿਆਂ ਦੇ ਨਾਂ ਹੋਰ ਤਰ੍ਹਾਂ ਦੇ ਆ, ਐਕਚੁਅਲ ਨਾਂ ਜਿਹੜੇ ਉਹਨਾਂ ਦੇ ਪਾਸਪੋਰਟ ਆ ਉਹ ਸਿੰਘ ਨਾਂ ਕਰਕੇ ਜਿਹੜੇ ਇੰਡੀਆ ਸਰਕਾਰ ਵੱਲੋਂ ਇਸ਼ੂ ਕੀਤੇ ਗਏ ਆ। ਗੋਲਡੀ ਬਰਾੜ ਦਾ ਤੁਸੀਂ ਦੇਖਿਆ ਹੀ ਹੋਣਾ, ਉਹਦਾ ਸਤਿੰਦਰਜੀਤ ਸਿੰਘ ਨਾਂ ਦੱਸਿਆ ਗਿਆ, ਜਿਹਦਾ $50,000 ਦਾ ਨਾਮ ਰੱਖਿਆ। ਸੋ ਉਹਦੇ 'ਚ ਕੀ ਆ ਵੀ ਜਦੋਂ ਅਮਰੀਕਾ ਦੇ ਵਿੱਚ ਜਾਂ ਕੈਨੇਡਾ 'ਚ ਜਾਂ ਇਹਨਾਂ ਮੁਲਕਾਂ 'ਚ ਇਹ ਇਦਾਂ ਦੇ ਬੰਦੇ ਫੜੇ ਜਾਣ, ਮੁੜ ਕੇ ਫੇਰ ਜਿਹੜਾ ਸਿੰਘ ਨਾਮ ਆ ਉਹ ਬਦਨਾਮ ਹੋਵੇ। ਸੋ ਤੁਸੀਂ ਜਿਹੜੇ ਆਪਣੇ ਬਿਜ਼ਨਸਾਂ ਦੇ ਉੱਤੇ EMPLOYE ਰੱਖੇ ਆ, ਉਹੀ ਤੁਹਾਡਾ ਦੇਖਦੇ ਹੈਗੇ ਆ ਵੀ ਹਾਂ ਇਹਨਾਂ ਕੋਲ ਤਾਂ ਇੰਨੇ ਪੈਸੇ ਆ, ਇੰਨੇ ਗੈਸ ਸਟੇਸ਼ਨ ਆ, ਇੰਨੇ ਬਿਜ਼ਨਸ ਆ। ਆਪਾਂ ਜਿਹੜੇ ਮਗਰ ਪੰਜਾਬ ਦੇ ਵਿੱਚ ਵੱਡੇ ਮਕਾਨ ਬਣਾਏ ਆ, ਕੋਠੀਆਂ ਬਣਾਈਆਂ, ਉਹ ਦੇਖਦੇ ਵੀ ਚਲੋ ਇਹਨਾਂ ਦੇ ਪਿੱਛੇ ਚਲੋ, ਇਹਨਾਂ ਦੇ ਕੋਲ ਬਹੁਤ ਪੈਸੇ ਹੈਗੇ ਆ। ਸੋ ਇਸ ਹਿਸਾਬ ਦੇ ਨਾਲ ਇਹ ਸਾਰੇ ਜਿਹੜੇ ਗੈਂਗਸਟਰ ਆ ਪੁਲਿਸ ਦੇ ਨਾਲ ਰਲ ਕੇ, ਭਾਰਤ ਦੀ ਸਰਕਾਰ ਨਾਲ ਰਲ ਕੇ ਇੱਕ ਪਾਸੇ ਤਾਂ ਲੁੱਟ ਰਹੇ ਆ, ਦੂਜੇ ਪਾਸੇ ਜਿਹੜੇ ਆ ਕੋਈ ਜਿਹੜਾ ਆਜ਼ਾਦੀ ਦੀ ਗੱਲ ਕਰਦਾ ਜਾਂ ਜਿਹੜਾ ਕੋਈ ਹਿਊਮਨ ਰਾਈਟਸ ਦੀ ਗੱਲ ਕਰਦਾ ਜਾਂ ਧੱਕੇ ਦੀ ਗੱਲ ਕਰਦਾ, ਉਹਨਾਂ ਨੂੰ ਸ਼ਰੇਆਮ ਇਹਨਾਂ ਗੈਂਗਸਟਰ ਦੇ ਥਰੂ ਮਰਵਾ ਰਹੇ ਹੈਗੇ ਆ। ਆਪਾਂ ਕੱਲ ਵੀ ਬੇਨਤੀ ਕੀਤੀ ਸੀ ਆਪਣੇ ਸੈਨੇਟਰ, ਕਾਂਗਰਸਮੈਨ ਨੂੰ ਕਾਲਾਂ ਕਰੋ ਵੀ ਇਹ ਸਾਰੇ ਦੇ ਪਿੱਛੇ ਭਾਰਤ ਸਰਕਾਰ ਹੀ ਆ, ਭਾਰਤ ਸਰਕਾਰ ਦਾ ਹੀ ਹੱਥ ਆ। ਜੇ ਆਪਾਂ ਮਦੂਰੋ ਵਰਗੇ ਨੂੰ ਚੱਕ ਕੇ ਲਿਆ ਸਕਦੇ ਹੈਗੇ ਆ, ਨੌਰੀਅਗਾ ਵਰਗੇ ਨੂੰ ਚੱਕ ਕੇ ਲਿਆ ਸਕਦੇ ਹੈਗੇ ਆ, ਐਲ ਚਾਪੋ ਵਰਗੇ ਨੂੰ ਚੱਕ ਕੇ ਲਿਆ ਸਕਦੇ, ਤੇ ਜਿਹੜੇ ਬੰਦੇ ਇਨਵੋਲਵ ਆ ਉਹਨਾਂ ਸਰਕਾਰਾਂ ਦੇ, ਉਹਨਾਂ ਨੂੰ ਕਿਉਂ ਨਹੀਂ ਅਮਰੀਕਾ ਵਾਲੇ ਚੱਕ ਕੇ ਲਿਆ ਸਕਦੇ? ਭਾਰਤ ਦੀ ਸਟੇਟ ਦਾ ਜਿਹੜਾ ਸਟੇਟਸ ਆ ਉਹ ਅਮਰੀਕਾ ਨੂੰ ਸੋਚਣਾ ਚਾਹੀਦਾ ਵੀ ਉਹ ਟੈਰਰਿਜ਼ਮ ਤਾਂ ਨਹੀਂ ਫੈਲਾ ਰਿਹਾ। ਇਹੀ ਟੈਰਰਿਜ਼ਮ ਆ, ਇਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈਗਾ। ਕੁਝ ਕੁ ਆਰਗੇਨਾਈਜੇਸ਼ਨ ਆ ਜਿਹੜੀਆਂ ਬੋਲ ਰਹੀਆਂ ਹੈਗੀਆਂ। ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਹੈਗੀ ਕੈਨੇਡਾ ਦੀ, ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਆ, ਕਹਿੰਦੇ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਮਰੀਕਾ ਦਾ, ਕੈਨੇਡਾ ਦਾ, ਜਿਹੜੇ ਯੂਰਪੀਅਨ ਮੁਲਕ ਆ ਜਿਨ੍ਹਾਂ ਨੇ ਲਾਰੈਂਸ ਬਿਸ਼ਨੋਈ ਟੈਰਰਿਸਟ ਨੈਟਵਰਕ ਦਾ ਜਿਹੜਾ ਪਰਦਾ ਜਿਹੜਾ ਫਾਸ਼ ਕੀਤਾ ਹੈਗਾ ਆ। ਕਿਸ ਤਰ੍ਹਾਂ ਇੰਡੀਆ ਵੇਸਟ ਟ੍ਰਾਂਸਨੈਸ਼ਨਲ ਆਰਗੇਨਾਈਜ਼ ਕ੍ਰਾਈਮ ਗਰੁੱਪ ਇਹ ਕਰ ਰਿਹਾ, ਪਰ ਕਹਿੰਦੇ ਬਿਹਾਈਂਡ ਇਹਦੇ ਪਿੱਛੇ ਕੌਣ ਆ? WHO ਦੇ ਜਿਹੜੇ ਪ੍ਰੈਜ਼ੀਡੈਂਟ ਦਾਨਿਸ਼ ਸਿੰਘ ਆ, ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਇੱਕ ਇੰਟਰਨੈਸ਼ਨਲ ਕ੍ਰਿਮੀਨਲ ਐਂਟਰਪ੍ਰਾਈਜ਼ ਨੂੰ
ਇੰਡੀਆ ਦੇ ਕਸਟਡੀ ਦੇ ਅੰਡਰ, ਇੰਡੀਆ ਦੀ ਜੇਲ੍ਹ ਦੇ ਵਿੱਚੋਂ ਉਹ ਚਲਾ ਸਕਦਾ ਹੈਗਾ ਆ। ਸ਼ਰੇਆਮ ਤੋਂ ਤੁਸੀਂ ਦੇਖਿਆ ਵੀ ਇੱਕ ਪੱਤਰਕਾਰ ਨੇ ਕਿਸ ਤਰ੍ਹਾਂ ਉਹਦੀ ਜਿਹੜੀ ਇੰਟਰਵਿਊ ਜੇਲ੍ਹ ਦੇ ਵਿੱਚੋਂ ਹੀ ਕੀਤੀ ਸੀਗੀ। ਇਹਦੇ ਵਿੱਚ ਸੋ ਜੋ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ, ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਜਿਹੜਾ ਉੱਥੇ ਦਾ ਹੋਮ ਮਿਨਿਸਟਰ ਆ, ਉਹਦਾ ਕੀ ਰੋਲ ਹੈਗਾ ਆ। ਇਹ ਇਸ ਹੱਦ ਤੱਕ ਤੁਹਾਨੂੰ ਜਾਣ ਦੀ ਜ਼ਰੂਰਤ ਆ। ਇਹ ਇਕੱਲਾ ਇੱਥੇ ਤੱਕ ਨਾ ਰੁਕੋ, ਪਿੱਛੇ ਜਿਹੜੀ ਪੂਰੀ ਸਰਕਾਰ ਆ ਉਹਦੇ ਪਿੱਛੇ ਜਾਣਾ ਚਾਹੀਦਾ। ਇਹੀ ਸਾਨੂੰ ਸਾਰਿਆਂ ਨੂੰ ਜਿਹੜੇ ਐਜ਼ ਏ ਅਮਰੀਕਨ ਸਿਟੀਜ਼ਨ ਅਸੀਂ ਸਹੁੰ ਚੁੱਕੀ ਹੈਗੀ ਆ। ਜੇ ਤੁਸੀਂ ਅਮਰੀਕਾ ਨੂੰ ਅਮਰੀਕਾ ਹੀ ਕਹਿੰਦੇ ਆ ਵੀ ਰਹਿਣਾ ਚਾਹੀਦਾ ਹੈਗਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਤੇ ਵੀ ਕੋਈ ਬੰਦਾ ਜਿਹੜਾ ਗਲਤ ਕੰਮ ਕਰ ਰਿਹਾ ਆ, ਉਹ ਆਪਣੀ ਲੋਕਲ ਪੁਲਿਸ ਨੂੰ, FBI ਨੂੰ ਇਮੀਡੀਏਟਲੀ ਤੁਹਾਨੂੰ ਇਨਫੋਰਮ ਕਰਨਾ ਚਾਹੀਦਾ ਹੈਗਾ। ਇੱਥੋਂ ਤੱਕ ਕਿ ਜਿਹੜਾ ਹਰਜੋਤ ਸਿੰਘ ਜੀ, ਇੱਕ ਹੋਰ ਚੀਜ਼ ਨਵੀਂ ਜਿਹੜੀ ਉੱਥੇ ਚੱਲਦੀ ਆ, ਜਿਹੜਾ ਬਿਸ਼ਨੋਈ ਆ ਉਸਦੀ ਨਾਮ ਹੁਣ ਬਲਕਰਨ ਬਰਾੜ ਕਰਕੇ ਦੱਸ ਕੇ ਜੀ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਉਹ ਜਾ ਰਹੀ ਆ। ਆਪਣੇ ਬਿਲਕੁਲ ਸਿਰੋਂ ਜਿਹੜੀ ਭਾਰਤ ਦੀ ਸਰਕਾਰ ਆ, ਉਹ ਖਹਿੜਾ ਛਡਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਹ ਇੱਕ ਨਵੀਂ ਜਿਹੜੀ ਉਹਨਾਂ ਨੇ ਮੁਹਿੰਮ ਜਿਹੜੀ ਹਰਜੋਤ ਸਿੰਘ ਜੀ ਚਲਾਉਣੀ ਸ਼ੁਰੂ ਜਿਹੜੀ ਉਹ ਕੀਤੀ ਆ। ਸੋ ਮੈਂ ਤੁਹਾਨੂੰ ਦੱਸਿਆ, ਪਹਿਲਾਂ ਹੀ ਦੱਸਿਆ, ਇਹ ਇਸ਼ਾਰਾ ਆਪਾਂ ਤੁਹਾਨੂੰ ਪਹਿਲਾਂ ਹੀ ਕਰਤਾ ਸੀ। ਇਹਨਾਂ ਦੀ ਹੁਣ ਕੋਸ਼ਿਸ਼ ਰਹਿਣੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪ, ਜਿੱਥੇ ਭਾਰਤ ਦੀ ਸਰਕਾਰ, ਭਾਰਤ ਦਾ ਪੂਰਾ ਤੰਤਰ, ਭਾਰਤ ਦੇ ਪੁਲਿਸ ਵਾਲੇ, ਉੱਥੋਂ ਦੀ ਜਿਹੜੀ ਬਿਊਰੋਕ੍ਰੇਸੀ ਐਕਸਪੋਜ਼ ਹੋ ਰਹੀ ਆ, ਉਹ ਇਹ ਦੇਖ ਰਹੇ ਆ ਵੀ ਇਹਦਾ ਪ੍ਰੋਪੋਗੰਡਾ ਕਰਕੇ ਇਹਨਾਂ ਦੇ ਸਿਰ ਇਹਦਾ ਭਾਂਡਾ ਜਿਹੜਾ ਉਹ ਕਿੰਨਾ ਭੰਨਿਆ ਜਿਹੜਾ ਹੋ ਜਾਵੇ। ਸੋ ਇਹ ਚੀਜ਼ ਇਸ ਟਾਈਮ ਜਿਹੜੀ ਚੱਲ ਰਹੀ ਆ, ਤੇ ਬਹੁਤ ਜ਼ਿਆਦਾ ਸੁਚੇਤ ਆਪਣੀ ਕਮਿਊਨਿਟੀ ਨੂੰ ਜਿਹੜਾ ਉਹ ਰਹਿਣ ਦੀ ਜ਼ਰੂਰਤ ਆ, ਤੇ ਆਪਣੀ ਆਵਾਜ਼ ਬੁਲੰਦ ਕਰਕੇ ਜਿਹੜੀ ਉਹ ਰੱਖੋ। ਹੁਣ ਬਥੇਰਾ ਜਿਹੜਾ ਉਹ ਆਪਾਂ ਸਹਿ ਰਿਹਾ। ਮੈਨੂੰ ਯਾਦ ਆ ਹਰਜੋਤ ਸਿੰਘ ਜੀ, ਅੱਜ ਤੋਂ ਕੁਛ ਮਹੀਨੇ ਪਹਿਲਾਂ ਕੈਲ ਮੈਟਰਸ ਦੇ ਵਿੱਚ ਗਗਨਦੀਪ ਸਿੰਘ ਨਾਮ ਦਾ ਜਿਹੜਾ ਪੱਤਰਕਾਰ ਆ, ਉਹਦੀ ਆਪਾਂ ਇੰਟਰਵਿਊ ਵੀ ਕੀਤੀ ਸੀ ਵੀ ਕਿੱਦਾਂ ਗੈਂਗ ਜਿਹੜੇ ਇੰਡੀਆ ਦੇ ਨਾਲ ਕਨੈਕਟਡ ਆ, ਉਹ ਕੈਲੀਫੋਰਨੀਆ ਦੀ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਨੂੰ ਟੈਰਰਾਈਜ਼ ਕਰ ਰਹੇ ਆ। ਉਹਨਾਂ ਨੇ ਜਿਹੜਾ ਇੱਕ ਆਰਟੀਕਲ ਛਾਪਿਆ ਸੀ, ਜਿਸ ਦੇ ਵਿੱਚ ਹਰਸਿਮਰਨ ਸਿੰਘ ਹੁਣਾਂ ਨੇ ਦੱਸਿਆ ਸੀਗਾ, ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਸੀ, ਵੀ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਕਬੱਡੀ ਪਲੇਅਰਾਂ ਨੂੰ ਕਾਲਾਂ ਜਿਹੜੀਆਂ ਆ ਗੈਂਗਸਟਰਸ ਦੀਆਂ ਉੱਥੋਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਤੁਸੀਂ ਨਹੀਂ ਖੇਡਣਾ, ਏਦਾਂ ਨਹੀਂ ਕਰਨਾ, ਜੇ ਖੇਡੇ ਤਾਂ ਗੋਲੀ ਚੱਲੂ, ਇਹ ਹੋਊ। ਡਰਾਉਣ ਧਮਕਾਉਣ ਦਾ ਜਿਹੜਾ ਸਿਲਸਿਲਾ ਆ, ਉਹ ਸਾਹਮਣੇ ਜਿਹੜਾ ਉਹ ਆਇਆ ਸੀਗਾ। ਸੋ ਉਸੇ ਹੀ ਕਹਿ ਸਕਦੇ ਆ ਵੀ ਜਿਹੜਾ ਆਪਰੇਸ਼ਨ ਹਾਰਡ ਬਾਲ ਆ, ਉਹ ਗਗਨਦੀਪ ਸਿੰਘ ਦੀ ਉਹ ਜਿਹੜੀ ਰਿਪੋਰਟ ਆ, ਉਸ ਦੀ ਹੁਣ ਉਸਨੇ ਪੁਸ਼ਟੀ ਕਰ ਦਿੱਤੀ ਆ ਵੀ ਵਾਕਿਆ ਹੀ ਜਿਹੜੇ ਇੰਡੀਅਨ ਟੈਰਰ ਗਰੁੱਪਸ ਆ, ਉਹ ਇਸ ਤਰੀਕੇ ਦੇ ਨਾਲ ਕੈਲੀਫੋਰਨੀਆ ਨੂੰ ਆਪਣਾ ਇੱਕ ਬੈਕਯਾਰਡ ਬਣਾ ਕੇ, ਕੈਸ਼ ਰਜਿਸਟਰ ਬਣਾ ਕੇ, ਗਨ ਟ੍ਰੈਫਿਕਿੰਗ, ਡਰੱਗ ਟ੍ਰੈਫਿਕਿੰਗ, ਕਿਲਿੰਗ ਫਾਰ ਹਾਇਰ, ਮਰਡਰਿੰਗ, ਅਸੈਸੀਨੇਸ਼ਨਸ, ਸ਼ੂਟਿੰਗਸ, ਉਹ ਸਾਰੇ ਕਾਂਡਾਂ ਨੂੰ ਅੰਜਾਮ ਦੇ ਰਹੇ ਸੀਗੇ। ਸੋ ਬਿਲਕੁਲ ਇਹ ਸਾਰੇ ਇਹ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਸਤਿੰਦਰਜੀਤ ਸਿੰਘ, ਜਿਹਦਾ ਨਾਂ ਗੋਲਡੀ ਬਰਾੜ ਵੀ ਆ, ਉਹਦੇ ਤੇ $50,000 ਦਾ ਜਿਹੜਾ ਇਨਾਮ ਆ FBI ਨੇ ਰੱਖਿਆ ਹੈਗਾ ਆ। ਸੋ ਆਪਾਂ ਤੁਹਾਨੂੰ ਬਿਲਕੁਲ ਸਹੀ ਦੱਸ ਰਹੇ ਹਾਂ। ਪੰਜਾਬੀ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ, ਜਿਨ੍ਹਾਂ 'ਚ ਪੀਜ਼ੇ ਰੈਸਟੋਰੈਂਟਾਂ ਵਾਲੇ, ਗੈਸ ਸਟੇਸ਼ਨਾਂ ਵਾਲੇ, ਟਰੱਕਿੰਗ ਕੰਪਨੀਆਂ ਵਾਲੇ, ਇਹ ਇਹਨਾਂ ਗੈਂਗਸਟਰ ਨੂੰ ਪੈਸੇ ਦੇ ਚੁੱਕੇ ਆ ਤੇ ਉਹਨਾਂ ਨੇ ਇਨਫੋਰਮ ਤੱਕ ਨਹੀਂ ਕੀਤਾ। ਜੇ ਤੁਸੀਂ ਅਮਰੀਕਾ 'ਚ ਰਹਿ ਕੇ ਇੰਨਾ ਡਰ ਜਿਹੜਾ ਮਹਿਸੂਸ ਕਰ ਰਹੇ ਆ, ਫਿਰ ਕਿੱਥੇ ਜਾ ਕੇ ਤੁਸੀਂ ਸੇਫਲੀ ਜਿਹੜਾ ਆ ਉਹ ਰਹੋਗੇ। ਤੁਹਾਡਾ ਹੁਣ ਸਾਰਿਆਂ ਦਾ ਫਰਜ਼ ਬਣਦਾ, ਠੀਕ ਆ ਤੁਸੀਂ ਪੈਸੇ ਦੇ ਕੇ ਬਚ ਜਾਓਗੇ, ਠੀਕ ਆ ਜੀ ਚੁੱਪ ਰਹੋ, ਸਾਨੂੰ ਕੀ ਪੈਂਦਾ। ਕੱਲ ਨੂੰ ਤੁਹਾਡੇ ਜਿਹੜੇ ਨਿਆਣੇ ਆ ਉਹਨਾਂ ਨੇ ਇੱਥੇ ਆਉਣਾ, ਇਹ ਵਧਣਾ ਹੀ ਆ ਕੰਮ। ਸੋ ਹੁਣ ਮੌਕਾ ਆ, ਕਿਉਂਕਿ ਜਿੱਡੀ ਲਾਰਜ ਸਕੇਲ ਤੇ FBI ਨੇ 3 ਸਾਲ ਮਿਹਨਤ ਕਰਕੇ ਜਿਹੜੇ ਇਹ ਪੂਰੇ ਬੰਦੇ ਰਿਕੋਗਨਾਈਜ਼ ਕੀਤੇ ਆ, ਉਹਨਾਂ ਦੇ ਪਿੱਛੇ ਪਏ ਆ। ਹੁਣ ਐਕਸਟ੍ਰਾਡਾਈਟ ਵੀ ਕਰਨਗੇ, ਚੱਕ ਕੇ ਵੀ ਲਿਆਣਗੇ ਇੰਡੀਆ ਤੋਂ। ਤੇ ਹੁਣ ਮੌਕਾ ਹੈਗਾ, ਜਿਨ੍ਹਾਂ ਨੇ ਪੈਸੇ ਦਿੱਤੇ ਵੀ ਹੈਗੇ ਆ, ਹੁਣ ਵੀ ਤੁਸੀਂ ਜਿਹੜਾ ਆ ਉਹਨਾਂ ਨੂੰ ਇਨਫੋਰਮ ਕਰ ਸਕਦੇ ਆ FBI ਨੂੰ, ਤੇ ਉਹ ਤੁਹਾਡੀ ਜਿਹੜੀ ਗੱਲ ਆ ਬੜੇ ਧਿਆਨ ਦੇ ਨਾਲ ਸੁਣਨਗੇ, ਤਾਂ ਕਿ ਪੂਰਾ ਜਿਹੜਾ ਪਰਦਾ ਫਾਸ਼ ਕੀਤਾ ਜਾ ਸਕੇ ਵੀ ਇਕੱਲੇ ਇਹ ਜਿਹੜੇ ਗੈਂਗਸਟਰ ਨਹੀਂ ਹੈ, ਇਹਨਾਂ ਦੇ ਪਿੱਛੇ ਕਿਹੜੀ ਵੱਡੀ ਸਰਕਾਰ ਆ ਉਹ ਜਿਹੜੀ ਕੰਮ ਕਰ ਰਹੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ। ਸੋ ਕੁੱਲ ਜਿਹੜੇ ਗ੍ਰਿਫਤਾਰ ਕੀਤੇ ਗਏ ਆ, ਜਿਹੜੇ 37 ਜਣਿਆਂ ਚੋਂ 11 ਕੈਲੀਫੋਰਨੀਆ ਚੋਂ, ਇੱਕ ਇੰਡੀਆਨਾ ਚੋਂ, ਇੱਕ ਜਾਰਜੀਆ ਚੋਂ ਗ੍ਰਿਫਤਾਰ ਹੋਏ ਆ। US, ਕੈਨੇਡਾ ਤੇ ਯੂਰਪ ਦੇ ਤਿੰਨਾਂ ਦੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਸਾਂਝੇ ਤੌਰ ਦੇ ਉੱਤੇ ਇਹ ਕੰਮ ਜਿਹੜੇ ਉਹ ਕਰਕੇ 24 ਜਣੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਸੀਗੇ। ਇੰਡੀਆ ਦੇ ਨਾਲ ਟਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪਸ, ਟੈਰਰ ਗਰੁੱਪਸ ਉੱਥੋਂ ਦੇ, ਉਹਨਾਂ ਦੇ ਦੁਆਰਾ ਇਹ ਸਾਰਾ ਕੁਝ ਹੋਇਆ। ਹੁਣ ਤਾਂ ਬਿਸ਼ਨੋਈ ਗੈਂਗ ਜਿਸ ਤਰੀਕੇ ਦੇ ਨਾਲ ਕੈਲੀਫੋਰਨੀਆ 'ਚ ਟੈਰਰ ਗਰੁੱਪ ਗਰਦਾਨਿਆ ਗਿਆ ਆ, ਉਸੇ ਤਰੀਕੇ ਦੇ ਨਾਲ
ਇੱਥੇ ਵੀ ਤੇ ਨਾਲ ਭਾਰਤ ਦੀ ਸਰਕਾਰ ਦੇ ਉੱਤੇ ਜਿਹੜੇ ਸਵਾਲ ਆ ਉਹ ਉੱਠਣੇ ਚਾਹੀਦੇ ਆ। ਸੋ ਇੱਕੋ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ 23 ਸਰਚ ਵਾਰੰਟ ਉਹਨਾਂ ਨੇ ਸੈਕਰਾਮੈਂਟੋ ਏਰੀਏ ਦੇ ਵਿੱਚ ਤੇ 11 ਜਿਹੜੇ ਸਰਚ ਵਾਰੰਟ ਆ ਉਹਨਾਂ ਨੇ ਐਲ ਇਲਾਕੇ ਦੇ ਵਿੱਚ ਜਿਹੜੇ ਉਹ ਕੱਲ ਕੀਤੇ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੰਨੀਆਂ ਜਿਹੜੀਆਂ ਗ੍ਰਿਫਤਾਰੀਆਂ ਹਰਜੋਤ ਸਿੰਘ ਜੀ ਜਿਹੜੀਆਂ ਪਾਈਆਂ। ਸੋ ਕੈਲੀਫੋਰਨੀਆ ਦਾ ਜਿਹੜਾ ਕਨੈਕਸ਼ਨ ਸਿੱਧਾ ਹੀ ਇੰਡੀਆ ਦੇ ਨਾਲ ਤੇ ਪੰਜਾਬ ਦੇ ਨਾਲ ਇਸ ਪੂਰੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇੱਕ ਸੂਤਰਧਾਰ ਉਹਨਾਂ ਦੀ ਇੱਕ ਬ੍ਰਾਂਚ ਦੇ ਵਜੋਂ ਇਹ ਜਿਹੜੇ ਗਰੁੱਪਸ ਦਾ ਤੇ ਉੱਥੋਂ ਦੀ ਪੁਲਿਸ ਦਾ ਜਿਹੜਾ ਸਾਹਮਣੇ ਆ ਗਿਆ, ਜਦੋਂ ਉੱਥੋਂ ਦੇ ਟਾਂਡੇ ਦੇ ਜਿਹੜੇ ਇੰਸਪੈਕਟਰ ਆ ਗੁਰਿੰਦਰਜੀਤ ਸਿੰਘ ਦਾ ਨਾਮ ਸਿੱਧਾ ਉਹਦੀ ਤਸਵੀਰ ਸਮੇਤ ਜਿਹੜਾ ਨਾਮ ਆ ਉਹ US ਦੀ ਜਿਹੜੀ ਡਿਪਾਰਟਮੈਂਟ ਆਫ ਜਸਟਿਸ FBI ਦੇ ਦੁਆਰਾ ਉਹ ਨਸ਼ਰ ਕਰ ਦਿੱਤਾ ਗਿਆ। ਸੋ ਇਹ ਜਿਹੜਾ ਆਪਰੇਸ਼ਨ ਹਾਰਡਬਾਲ ਸੀ ਇਹਦੇ ਥਰੂ 50 ਜਗ੍ਹਾ ਦੇ ਉੱਤੇ ਉਹਨਾਂ ਨੇ ਰੇਡ ਮਾਰੀ ਆ, ਅਮਰੀਕਾ ਦੇ ਵਿੱਚ, ਕੈਨੇਡਾ 'ਚ, ਯੂਰਪ 'ਚ, ਤੇ 24 ਜਣੇ ਆਲਰੇਡੀ ਅਰੈਸਟ ਹੋ ਚੁੱਕੇ ਆ। ਤੇ ਸਟਾਕਟਨ ਸ਼ਹਿਰ ਵੀ ਸੀ। ਸਟਾਕਟਨ ਸ਼ਹਿਰ ਦੇ ਇੱਕ ਨਾਰਥ ਥਾਰਟਨ ਰੋਡ ਜਿਹੜਾ ਏਰੀਆ ਸਟਰੀਟ ਆ, ਉੱਥੇ ਇੱਕ ਘਰ ਦੇ ਉੱਤੇ ਕਹਿੰਦੇ ਜਿਹੜੇ ਮਲਟੀ ਏਜੰਸੀ ਆ ਉਹਨਾਂ ਨੇ ਰੇਡ ਮਾਰੀ ਸੀ ਕੱਲ। ਸੋ ਹਜੇ ਡਿਟੇਲ ਆ ਰਹੀ ਆ, ਨਾਂ ਸਾਰਿਆਂ ਦੇ ਆ ਗਏ ਹੈਗੇ ਆ ਜਿਹੜੇ ਵਾਂਟਡ ਆ ਜਾਂ ਫੜ ਲਏ ਗਏ ਆ ਜਾਂ ਜੇ ਆਲਰੇਡੀ ਜਿਹੜੇ ਜੇਲ੍ਹਾਂ ਦੇ ਵਿੱਚ ਆ। ਜਿੱਦਾਂ ਜਿੱਦਾਂ ਅਪਡੇਟ ਆਉਂਦੀ ਰਹੂਗੀ ਆਪਾਂ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ। ਜੀ ਬਿਲਕੁਲ।